ਗਵਰਨਰ ਆਫ ਕੰਟਕੀ, ਨਾਰਥ ਕੈਰੋਲੀਨਾ, ਵੈਸਟ ਵਰਜੀਨੀਆ, ਨਿਊਯਾਰਕ, ਜਾਰਜੀਆ ਤੇ ਓਕਲਾਹੋਮਾ ਇਹਨਾਂ ਸਾਰਿਆਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਸਿਟੀ ਆਫ ਬਫਲੋ, ਨਿਊਯਾਰਕ ਨੇ ਵੀ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ। ਮੈਰੀਲੈਂਡ ਜੋ ਹੈਗੀ ਆ ਸਟੇਟ, ਉਹਨਾਂ ਨੇ ਐਮਰਜੈਂਸੀ ਰਿਸਪੌਂਸ ਆਪਰੇਸ਼ਨਸ ਨੂੰ ਇੱਕ ਤਰ੍ਹਾਂ ਦੇ ਨਾਲ ਐਕਟੀਵੇਟ ਕਰ ਦਿੱਤਾ ਹੈਗਾ ਆ। ਕੋਲੋਰਾਡੋ ਦੇ ਡੈਨਵਰ ਕੋਲੀਸੀਅਮ ਨੂੰ ਇਨਡੋਰ ਅਰੀਨਾ ਜਿਹੜਾ ਉੱਥੇ ਦਾ ਹੈ ਉਹਨੂੰ ਕਨਵਰਟ ਕਰ ਦਿੱਤਾ ਗਿਆ ਵਾਰਮਿੰਗ ਸੈਂਟਰ ਦੇ ਲਈ। ਹੂੰ ਸੋ ਜਿਹੜੇ ਆਪਣੇ ਕੈਨੇਡਾ ਚ ਗੁਆਂਢੀ ਮੁਲਕ ਆ ਉਹਨੂੰ ਦੱਸਦੀ ਗਈ ਹੈ ਵੀ ਕਹਿੰਦੇ -70 ਡਿਗਰੀ ਫਾਰਨਹਾਈਟ ਜੇ ਆਪਾਂ ਯੂਐਸਏ ਦੇ ਟੈਂਪਰੇਚਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੈਨੇਡਾ ਦਾ -55 ਡਿਗਰੀ ਸੈਲਸੀਅਸ ਇੰਨਾ ਜਿਹੜਾ ਘੱਟ ਟੈਂਪਰੇਚਰ ਹੋਊਗਾ। 135 ਮਿਲੀਅਨ ਲੋਕ ਇਸ ਵੀਕਐਂਡ ਦੇ ਦੌਰਾਨ ਇਸ ਫੋਰਕਾਸਟ ਦੇ ਅੰਡਰ ਹੈਗੇ ਆ। ਨੈਸ਼ਨਲ ਜੋ ਵੈਦਰ ਸਰਵਿਸ ਆ ਉਹਨਾਂ ਨੇ ਇਹ ਦੱਸਿਆ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਫਰੋਸਟ ਵਾਈਟ ਦਾ ਜਿਹੜਾ ਬਹੁਤ ਵੱਡਾ ਇਸ਼ੂ ਬਣ ਸਕਦਾ ਆ, ਕਿਉਂਕਿ ਉਹਦੇ ਨਾਲ ਕਹਿੰਦੇ ਤੁਹਾਡੇ ਖੂਨ ਜਿਹੜਾ ਨਾੜੀਆਂ ਚੱਲਣਾ ਬੰਦ ਹੋ ਜਾਂਦਾ ਇੰਨੀ ਠੰਡ ਦੇ ਦੌਰਾਨ, ਤੇ ਕਈ ਵਾਰੀ ਫਿਰ ਉਹ ਤੁਹਾਡੇ ਜਿਹੜੇ ਅੰਗ ਆ ਉਹ ਕੱਟਣੇ ਵੀ ਪੈ ਜਾਂਦੇ ਹੈਗੇ ਆ। ਸ਼ਿਕਾਗੋ ਦੇ ਵਿੱਚ ਵਿੰਟਰ ਵਾਰਨਿੰਗ ਬਹੁਤ ਤਕੜੀ ਜਿਹੜੀ ਦਿੱਤੀ ਗਈ ਹੈਗੀ ਆ। ਕੈਨੇਡਾ ਆਪਣੇ ਗੁਆਂਢੀ ਮੁਲਕ ਦੇ ਓਨਟਾਰੀਓ ਤੇ ਕੁਛ ਕਿਊਬਿਕ ਦੇ ਪਾਰਟਸ ਉਹਨਾਂ ਦੇ ਵਿੱਚ ਵੀ ਕ੍ਰਿਸਮਸ ਵੀਕਐਂਡ ਦੇ ਦੌਰਾਨ ਜੋ ਆ ਇਹ ਕਿਹਾ ਗਿਆ ਵੀ ਅੰਦਰ ਹੀ ਰਹੋ, ਬਾਹਲਾ ਬਾਹਰ ਨਾ ਜਾਓ। ਫਲਾਈਟਸ ਦੀ ਜੇ ਥੋੜ੍ਹੀ ਜਿਹੀ ਅਪਡੇਟ ਕਰਦਾ ਜਾਵਾਂ, ਤੁਸੀਂ 4400 ਕਿਹਾ ਸੀ, ਹੁਣ ਅਪਡੇਟ ਇਹ ਆ ਰਹੀ ਆ 5300 ਫਲਾਈਟਸ ਯੂਐਸਏ ਦੇ ਵਿੱਚ ਆਲਰੇਡੀ ਕੈਂਸਲ ਹੋ ਚੁੱਕੀਆਂ ਆ। ਸੋ ਯਾ ਜਿਹੜੇ ਲੋਕਾਂ ਨੇ ਟਰੈਵਲ ਕਰਨਾ ਆ ਫਲਾਈਟਸ ਦੇ ਨਾਲ, ਪਲੀਜ਼ ਮੇਕ ਸ਼ੋਰ ਕਰੋ। ਜਿਹੜੇ ਟਰੱਕਰਸ ਹੈਗੇ ਆ ਇੱਧਰ ਈਸਟ ਵੱਲ ਜਾ ਰਹੇ ਆ, ਮੇਕ ਸ਼ੋਰ ਕਰੋ ਭਾਈ ਆਪਾਂ ਕੈਲੀਫੋਰਨੀਆ ਤੋਂ ਜਾਣਾ ਆ ਤੇ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਵੀ ਸਨੋ ਕਿੱਦਾਂ ਦੀ ਆ ਤੇ ਕਿੰਨੀ ਜ਼ਿਆਦਾ ਆ ਤੇ ਕਿੰਨੀ ਠੰਡ ਆ। ਸੋ ਮੇਕ ਸ਼ੋਰ ਇਹ ਕਰੋ ਜੇ ਕਿਤੇ ਬਾਹਲੀ ਐਮਰਜੈਂਸੀ ਤਾਂ ਹੀ ਜਾਓ, ਤੇ ਜਾਣਾ ਵੀ ਆ ਤੇ ਬੜੇ ਸੇਫ ਜਗ੍ਹਾ ਦੇ ਉੱਤੇ ਰਹੋ। ਜੀ, ਬਿਲਕੁਲ। ਟਰੱਕਰਸ ਜਿਹੜੇ ਵਿਸ਼ੇਸ਼ ਤੌਰ ਤੇ ਧਿਆਨ ਦੇਣ, ਜਿਹੜੇ ਇਹਨਾਂ ਨੇ ਗ੍ਰੇਟ ਪਲੇਨਸ ਦੇ ਵਿੱਚੋਂ ਲੰਘਣਾ ਆ। ਤਾਪਮਾਨ ਘਟਣ ਕਰਕੇ, ਭਾਰੀ ਬਰਫ਼ਬਾਰੀ ਕਰਕੇ ਜਿਹੜੀ ਆਵਾਜਾਈ ਠੱਪ ਹੋ ਜਾਂਦੀ ਆ। ਹੁਣ ਇਹ ਨਹੀਂ ਪਤਾ ਵੀ ਕਿਸੇ ਦੇ ਕੋਲ ਐਕਸਟਰਾ ਡੀਜ਼ਲ ਹੁੰਦਾ ਆ, ਨਹੀਂ ਹੁੰਦਾ ਆ, ਕਿੱਦਾਂ ਆ। ਭਾਰੀ ਮੀਂਹ, ਬਰਫ਼ਬਾਰੀ ਦੇ ਵਿੱਚ ਆਪਣੇ ਆਪ ਨੂੰ ਨਿੱਘੇ ਰੱਖਣਾ, ਗਰਮ ਰੱਖਣਾ, ਉਹ ਇੱਕ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਉਹ ਬਣ ਜਾਂਦੀ ਆ। ਸਾਰਿਆਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੁੰਦੀ ਆ ਵੀ ਜਨਰੇਟਰ ਕਦੀ ਵੀ ਅੰਦਰ ਨਾ ਚਲਾਓ। ਜੇ ਕਿਸੇ ਦੇ ਕੋਲ ਹੈਗਾ ਵੀ ਆ, ਜੇ ਉਹ ਡੀਜ਼ਲ ਜਨਰੇਟਰ ਯੂਜ਼ ਕਰ ਰਹੇ ਆ, ਗੈਸ ਵਾਲੇ ਕਰ ਰਹੇ ਆ, ਅੰਦਰ ਨਹੀਂ ਚਲਾਉਣਾ, ਕਿਉਂਕਿ ਫਿਊਮਸ ਬਾਹਰ ਨਿਕਲਣ ਦਾ ਫਿਰ ਸਾਧਨ ਨਹੀਂ ਹੁੰਦਾ ਤੇ ਅੰਦਰ ਜਿਹੜੀ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਦੇ ਨਾਲ ਵੀ ਲੋਕਾਂ ਦੀਆਂ ਮੌਤਾਂ ਹੋ ਸਕਦੀਆਂ ਨੇ। ਸੋ ਇਹ ਜਿਹੜੇ ਆਉਣ ਵਾਲੇ ਦਿਨ ਕਾਫੀ ਪ੍ਰਕੋਪ ਭਰੇ ਆ। ਫਲੋਰੀਡਾ ਦੇ ਵਿੱਚ ਪਿਛਲੇ 30 ਸਾਲਾਂ 'ਚ ਸਭ ਤੋਂ ਠੰਡੀ ਜਿਹੜੀ ਕ੍ਰਿਸਮਸ ਆ ਉਹ ਹੋਣ ਜਾ ਰਹੀ ਆ। ਅਲ ਪਾਸੋ ਟੈਕਸਸ ਜਿਹੜਾ ਗਰਮੀਆਂ ਦੇ ਲਈ ਮਸ਼ਹੂਰ ਆ, ਉੱਥੇ ਟੈਂਪਰੇਚਰ ਘੱਟ ਕੇ 15 ਡਿਗਰੀ ਫਾਰਨਹਾਈਟ ਤੱਕ ਜਿਹੜਾ ਉਹ ਪਹੁੰਚਣ ਵਾਲਾ ਹੈਗਾ। ਅਲ ਪਾਸੋ ਬਿਲਕੁਲ ਬਾਰਡਰ ਦੇ ਉੱਤੇ ਆ, ਜਿੱਥੇ ਅਕਸਰ ਆਪਾਂ ਇਮੀਗ੍ਰੇਸ਼ਨ ਦੇ ਰੌਲਾ ਰੱਪਾ ਆ ਉਹ ਸੁਣਦੇ ਰਹਿੰਦੇ ਹੁੰਦੇ ਆ। ਸੋ ਇਹ ਜਿਹੜੀ ਸਥਿਤੀ ਬਹੁਤ ਮਾੜੀ ਹੋਣ ਵਾਲੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ, ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਗੱਲਾਂ ਕਰਦੇ ਰਹਿੰਦੇ ਆ, ਹੋਮਲੈਸ ਵੀ ਹੋਣਗੇ। ਕਈਆਂ ਦੇ ਕੋਲ ਕੋਈ ਇੰਨੇ ਗਰਮ ਕੱਪੜੇ ਹੁੰਦੇ ਆ, ਕਈਆਂ ਦੇ ਕੋਲ ਨਹੀਂ ਹੁੰਦੇ। ਬੜੀਆਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਇਸ ਦੇ ਵਿੱਚ ਜਾ ਸਕਦੀਆਂ ਆ। ਸੋ ਇਸ ਮੌਕੇ ਤੇ ਭਾਈ ਹਰ ਇੱਕ ਨੂੰ ਬਚ ਕੇ ਰਹਿਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਕੈਨੇਡਾ ਦੇ ਵਿੱਚ ਓਨਟਾਰੀਓ, ਕਿਊਬੈਕ ਵੀ ਜਿਹੜੇ ਆ ਇਸੇ ਤਰੀਕੇ ਦੇ ਨਾਲ ਕ੍ਰਿਸਮਸ ਵੀਕਐਂਡ ਦੇ ਉੱਤੇ ਆਪਣੇ ਆਪ ਨੂੰ ਇਸ ਬਲਿਜ਼ਰਡ ਤੋਂ ਬਚਾਉਣ ਦੇ ਲਈ ਲੱਗੇ ਹੈਗੇ ਨੇ। ਨਾਰਥ ਡਕੋਟਾ, ਸਾਊਥ ਡਕੋਟਾ ਦੇ ਵਿੱਚ ਬਹੁਤ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲਣੀਆਂ ਆ। ਸਿਟੀ ਆਫ ਚੇਨ ਜਿਹੜੀ ਵਾਇਓਮਿੰਗ ਦੇ ਵਿੱਚ ਆ, ਉੱਥੇ ਇੱਕ ਨਵਾਂ ਰਿਕਾਰਡ ਬਣ ਗਿਆ। 1 ਘੰਟੇ ਦੇ ਵਿੱਚ 40 ਡਿਗਰੀ ਫਾਰਨਹਾਈਟ ਟੈਂਪਰੇਚਰ ਡਰੋਪ ਕਰ ਗਿਆ। 30 ਮਿੰਟਾਂ ਦੇ ਵਿੱਚ 43 ਡਿਗਰੀ ਫਾਰਨਹਾਈਟ ਤੋਂ 3 ਡਿਗਰੀ ਫਾਰਨਹਾਈਟ ਦੇ ਵਿੱਚ ਉੱਤੇ ਜਿਹੜਾ ਤਾਪਮਾਨ ਚਲਾ ਗਿਆ। ਇੰਨਾ ਜ਼ਿਆਦਾ ਟੈਂਪਰੇਚਰ ਡਰੋਪ ਬਹੁਤ ਜਾਨਲੇਵਾ ਕਈਆਂ ਦੇ ਲਈ ਸਾਬਤ ਹੋ ਸਕਦਾ ਆ। ਤੇ ਇਸੇ ਤਰੀਕੇ ਦੇ ਨਾਲ ਕੋਲੋਰਾਡੋ ਦੇ ਵਿੱਚ -9 ਡਿਗਰੀ ਫਾਰਨਹਾਈਟ ਤੱਕ ਟੈਂਪਰੇਚਰ ਅਚਨਚੇਤੇ 42 ਡਿਗਰੀ ਫਾਰਨਹਾਈਟ ਦੇ ਵਿੱਚ ਕੁਛ ਘੰਟਿਆਂ ਦੇ ਵਿੱਚ ਜਿਹੜਾ ਉਹ ਚਲਾ ਗਿਆ। ਸੋ ਇਹ ਰਿਕਾਰਡ ਤੋੜ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖ ਰਹੇ ਹਾਂ। ਕੋਈ ਮੰਨਦਾ ਆ ਕਲਾਈਮੇਟ ਚੇਂਜ ਹੈ ਜਾਂ ਨਹੀਂ ਹੈ, ਪਰ ਇਹ ਜਿਹੜੇ ਵਨਸ ਇਨ ਏ ਜਨਰੇਸ਼ਨ ਜਿਹੜੇ ਵਿੰਟਰ ਸਟੋਰਮ ਆ, ਇਹਨੇ ਸਾਰੀਆਂ ਹੀ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਅਸਤ ਵਿਅਸਤ ਕਰ ਦਿੱਤੀਆਂ ਆ।